ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਅਲੈਕੁਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਾਡੀ ਅੱਜ ਦੀ ਗੱਲ ਹੈ ਚਮਕੀਲਾ। ਹਾਂਜੀ, ਚੜ੍ਹਦੇ ਪੰਜਾਬ ਦਾ ਮੰਨਿਆ ਪਰਮੰਨਿਆ ਗਵਈਆ ਸਿੰਗਰ ਸਦਾਕਾਰ ਅਮਰ ਸਿੰਘ ਚਮਕੀਲਾ 1980 ਤੋਂ 1988 ਤੱਕ ਪੰਜਾਬ ਦੇ ਅਸਮਾਨ ਤੇ ਚਮਕੀਲਾ ਇਵੇਂ ਚਮਕਿਆ ਕਿ ਬਾਕੀ ਸਾਰਿਆਂ ਦੇ ਰੰਗ ਫਿੱਕੇ ਪੈ ਗਏ। 1988 'ਚ ਉਹਨੂੰ ਕਤਲ ਕਰ ਦਿੱਤਾ ਗਿਆ। ਥੋੜ੍ਹੇ ਦਿਨ ਪਹਿਲਾਂ ਨੈੱਟਫਲਿਕਸ ਨੇ ਚਮਕੀਲੇ 'ਤੇ ਇੱਕ ਫਿਲਮ ਜਾਰੀ ਕੀਤੀ, ਜਿਸ ਤੋਂ ਬਾਅਦ ਹਰ ਪਾਸੇ ਚਮਕੀਲਾ ਚਮਕੀਲਾ ਹੋਈ ਪਈ ਹੈ। ਨੈੱਟਫਲਿਕਸ 'ਤੇ ਜਾਓ ਤੇ ਉੱਥੇ ਵੀ ਚਮਕੀਲਾ ਇਸ ਵੇਲੇ ਸਾਰਿਆਂ ਤੋਂ ਉੱਤੇ ਚੱਲ ਰਿਹਾ, ਤੇ YouTube 'ਤੇ ਜਾਓ ਤੇ ਉੱਥੇ ਵੀ ਚਮਕੀਲੇ ਦੇ ਇਸ ਫਿਲਮ ਦੇ ਵਿੱਚੋਂ ਤੇ ਪੁਰਾਣੇ ਉਹਦੇ ਜਿਹੜੇ ਅਸਲੀ ਗਾਣੇ ਨੇ ਹਰ ਪਾਸੇ ਉਹੀ ਵੱਜ ਰਹੇ ਨੇ ਤੇ ਉਹਦੀ ਗੱਲ ਹੋ ਰਹੀ ਹੈ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਗਿੱਲ ਸਾਹਿਬ ਤੁਸੀਂ ਤੇ ਪੋਲੀਟੀਕਲ ਐਨਾਲਿਸਟ ਹੋ ਤੇ ਤੁਸੀਂ ਇੱਕ ਗੁਲੂਕਾਰ ਸਦਾਕਾਰ ਤੇ ਗੱਲ, ਇਹ ਕੀ ਮਾਮਲਾ ਹੈ? ਮੇਰੇ ਆਸਤੇ ਇਹ ਮਾਮਲਾ ਗੁਲੂਕਾਰੀ ਤੇ ਸਦਾਕਾਰੀ ਦਾ ਨਹੀਂ, ਮੇਰੇ ਆਸਤੇ ਇਹ ਮਾਮਲਾ ਫਰੀडम ਆਫ ਸਪੀਚ ਦਾ ਹੈ, ਪੋਲੀਟੀਕਲ ਹੈ, ਸਮਾਜੀ ਹੈ। ਚਮਕੀਲੇ ਨੂੰ 1988 'ਚ ਕਤਲ ਕੀਤਾ ਗਿਆ ਸੀ ਉਹਦੀ ਆਵਾਜ਼ ਬੰਦ ਕਰਨ ਵਾਸਤੇ, ਕਿਉਂਕਿ ਲੋਕਾਂ ਨੂੰ, ਕਈ ਤਾਕਤਵਰ ਲੋਕਾਂ ਨੂੰ ਉਹਦੀ ਆਵਾਜ਼ ਪਸੰਦ ਨਹੀਂ ਸੀ। ਤੇ ਸਾਡੇ ਤੋਂ ਬਹੁਤਾ ਕੌਣ ਜਾਣਦਾ ਹੈ ਕਿ ਅੱਜ ਕੱਲ੍ਹ ਜਿਹੜਾ ਬੰਦਾ ਪਸੰਦ ਨਹੀਂ ਉਹਨੂੰ ਚੱਕ ਲਓ, ਤੇ ਜਿਹੜੀ ਆਵਾਜ਼ ਪਸੰਦ ਨਹੀਂ ਉਹਨੂੰ ਠੱਪ ਦਿਓ, ਜੇ ਠੱਪੀ ਨਾ ਜਾਏ ਤੇ ਕਤਲ ਕਰ ਦਿਓ। ਤੇ ਅਸੀਂ ਸੋਚਿਆ ਸਾਨੂੰ ਚਮਕੀਲੇ ਤੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਸਾਡੀ ਗੱਲ ਸੁਣ ਕੇ ਆਉਣ ਵਾਲੇ ਵਕਤਾਂ 'ਚ, ਆਉਣ ਵਾਲੀਆਂ ਨਸਲਾਂ 'ਚ ਕੋਈ ਚਾਰ ਦਿਮਾਗ ਹੀ ਬਦਲਣ, ਜਿਹੜਾ ਇਹ ਸੋਚਣ ਕਿ ਜੇ ਕੋਈ ਆਵਾਜ਼ ਪਸੰਦ ਨਾ ਹੋਵੇ ਤੇ ਉਹਨੂੰ ਠੱਪੀ ਦਾ ਨਹੀਂ, ਉਹਨੂੰ ਜੀਣ ਦੇਈਦਾ। ਜੇ ਠੱਪਿਆਂ ਵੀ ਨਾ ਰੁਕੇ ਤੇ ਉਹਨੂੰ ਕਤਲ ਨਹੀਂ ਕਰੀਦਾ, ਉਹਨੂੰ ਸਾਹ ਲੈਣ ਦੇਈਦਾ। ਇਸ ਲਈ ਅਸੀਂ ਸੋਚਿਆ ਵੀ ਅਮਰ ਸਿੰਘ ਚਮਕੀਲੇ ਤੇ ਗੱਲ ਜ਼ਰੂਰ ਕਰੀਏ। ਤੁਹਾਡੇ 'ਚੋਂ ਬੜਿਆਂ ਸਾਰਿਆਂ ਨੂੰ ਅਮਰ ਸਿੰਘ ਚਮਕੀਲੇ ਦਾ ਪਤਾ ਹੀ ਨਹੀਂ ਹੋਏਗਾ, ਉਸ ਲੈਜੈਂਡ ਦਾ। ਇਸ ਲਈ ਪਹਿਲਾਂ ਅਮਰ ਸਿੰਘ ਚਮਕੀਲੇ ਦੀ ਜ਼ਿੰਦਗੀ ਤੇ ਥੋੜ੍ਹੀ ਜਿਹੀ ਗੱਲ ਕਰਾਂਗੇ, ਫਿਰ ਅਸਲ ਗੱਲ ਜਿਹਦੇ ਵਾਸਤੇ ਮੈਂ ਵੀਲੌਗ ਕੀਤਾ ਉਹ ਦੱਸਾਂਗਾ ਵੀ ਉਹ ਸਿਆਸੀ ਮਾਹੌਲ ਹੈ ਕੀ ਸੀ ਜਿਹਦੇ ਵਿੱਚ ਅਮਰ ਸਿੰਘ ਚਮਕੀਲਾ ਪਹਿਲਾਂ ਤਾਂ ਚਮਕਿਆ, ਤਾਂ ਫਿਰ ਉਸ ਚਮਕਦੇ ਹੋਏ ਦੀਵੇ ਨੂੰ ਬੁਝਾ ਦਿੱਤਾ ਗਿਆ। ਉਹ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਤੇ ਗੁਰਦੁਆਰਾ ਸਾਹਿਬ ਦੇ ਉੱਤੇ ਆਪਰੇਸ਼ਨ ਬਲੂ ਸਟਾਰ ਤੇ ਜਰਨੈਲ ਸਿੰਘ ਭਿੰਡਰਾਂ ਵਾਲਾ, ਉਹ ਸਾਰਾ ਕੁਝ ਕੀ ਚੱਲ ਰਿਹਾ ਸੀ ਉਹਦੇ 'ਤੇ ਥੋੜ੍ਹੀ ਬਹੁਤ ਗੱਲਬਾਤ ਕਰਾਂਗੇ। ਅਮਰ ਸਿੰਘ ਚਮਕੀਲਾ 1960 ਦੇ ਵਿੱਚ ਲੁਧਿਆਣੇ ਦੇ ਪਿੰਡ ਡੋਗਰੀ 'ਚ ਜੰਮਿਆ। ਉਹਦਾ ਅਸਲ ਕਸੂਰ ਇਹ ਸੀ ਕਿ ਉਹ ਗਰੀਬ ਪੈਦਾ ਹੋਇਆ, ਜੰਮਿਆ ਚਮਾਰ ਖਾਨਦਾਨ 'ਚ, ਜਿਹਨੂੰ ਅਛੂਤ ਵੀ ਆਖ ਦਿੰਦੇ ਨੇ, ਦਲਿਤ ਵੀ ਆਖ ਦਿੰਦੇ ਨੇ, ਅਨਟੱਚੇਬਲ ਵੀ ਆਖ ਦਿੰਦੇ ਨੇ। ਹਾਲਾਂਕਿ ਇਨਸਾਨ ਤੇ ਸਾਰੇ ਹੀ ਬਰਾਬਰ ਨੇ ਤੇ ਸਾਰਿਆਂ ਨੂੰ ਬਰਾਬਰ ਹੀ ਰੱਖਣਾ ਚਾਹੀਦਾ ਹੈ, ਪਰ ਇਹ ਮੂਰਖੀ ਹੈ, ਇਹ ਮੂਰਖੀ, ਇਹ ਭੈੜਾ ਕੰਮ ਹੈ ਇਸ ਦੁਨੀਆ ਦਾ ਕਿ ਇਹਨਾਂ ਨੇ ਇੱਥੇ ਇਸ ਤਰੀਕੇ ਨਾਲ ਜ਼ਾਤ ਪਾਤ ਬਣਾਈ ਹੈ। ਬਹਰਹਾਲ ਮਾੜੇ ਘਰ 'ਚ ਜੰਮਣ ਵਾਲਾ ਅਮਰ ਸਿੰਘ ਚਮਕੀਲਾ ਪੜ੍ਹਨ ਦੇ ਵਿੱਚ ਠੀਕ ਠਾਕ ਹੀ ਸੀ ਤੇ 5ਵੀਂ ਜਮਾਤ ਤੱਕ ਪੜ੍ਹ ਸਕਿਆ, ਤੇ ਫਿਰ ਗੁਰਬਤ ਨੇ ਘੇਰਾ ਪਾ ਲਿਆ। ਪਿਓ ਦੱਬ ਕੇ ਦਾਰੂ ਪੀਂਦਾ ਸੀ, ਘਰ ਦੇ ਮਾਲੀ ਹਾਲਾਤ ਮਾੜੇ ਸਨ, ਤੇ ਚਮਕੀਲਾ ਜਿਹੜਾ ਉਹਨੇ ਜਰਾਬਾਂ ਦੀ ਫੈਕਟਰੀ 'ਚ 5ਵੀਂ ਜਮਾਤ ਤੋਂ ਬਾਅਦ ਮਜ਼ਦੂਰੀ ਸ਼ੁਰੂ ਕਰ ਦਿੱਤੀ। ਤੇ ਚਮਕੀਲੇ ਨੂੰ ਗਾਉਣ ਦਾ, ਲਿਖਣ ਦਾ, ਪਹਿਲਾਂ ਤਾਂ ਲਿਖਣ ਦਾ ਬੜਾ ਉਹਨੂੰ ਚਸਕਾ ਸੀ, ਗਾਣੇ ਲਿਖਦਾ ਸੀ। ਆਪਣੀ ਆਵਾਜ਼ ਸੁਣਨ ਵਾਸਤੇ, ਇਹ ਬੜੀ ਹੈਰਾਨੀ ਦੀ ਗੱਲ ਹੋਏਗੀ ਤੁਹਾਡੇ ਲਈ ਕਿ ਆਪਣੀ ਆਵਾਜ਼ ਸੁਣਨ ਵਾਸਤੇ ਖੂਹ ਦੇ ਉੱਤੇ ਮੂੰਹ ਰੱਖ ਕੇ ਗਾਉਂਦਾ ਸੀ, ਕਿਉਂਕਿ ਉਸ ਵੇਲੇ ਹੈੱਡਫੋਨ ਤੇ ਹੁੰਦੇ ਨਹੀਂ ਸੀ ਕਿ ਆਪਣੀ ਆਵਾਜ਼ ਦਾ ਪਤਾ ਲੱਗੇ ਵੀ ਕਿੰਨੀ ਕੁ ਚੰਗੀ ਹੈ। ਤੇ ਚਮਕੀਲਾ ਖੂਹ ਦੇ ਉੱਤੇ ਮੂੰਹ ਰੱਖ ਕੇ, ਖੂਹ ਮਤਲਬ ਕੂਆਂ, ਵੈਲ ਜਿਸ 'ਚੋਂ ਪਾਣੀ ਕੱਢੀਦਾ ਸੀ, ਉਹ 'ਤੇ ਮੂੰਹ ਰੱਖ ਕੇ ਗਾਉਂਦਾ ਸੀ ਵੀ ਥੱਲਿਓਂ ਜਿਸ ਵੇਲੇ ਆਵਾਜ਼ ਵਾਪਸ ਆਏਗੀ ਟਕਰਾ ਕੇ ਤੇ ਉਹਨੂੰ ਪਤਾ ਲੱਗੇਗਾ ਉਹਦੀ ਆਵਾਜ਼ ਕਿਹੋ ਜਿਹੀ ਹੈ, ਚੰਗਾ ਗਾਉਂਦਾ ਕਿ ਮਾੜਾ। ਬਹਰਹਾਲ ਚਮਕੀਲੇ ਨੂੰ ਕਿਉਂਕਿ ਗਾਣ ਦਾ ਇਸ਼ਕ ਸੀ, ਇਸੇ ਚੱਕਰ 'ਚ ਉਹਨੇ ਹਾਰਮੋਨੀਅਮ ਤੇ ਢੋਲਕੀ ਵਜਾਉਣਾ ਸਿੱਖੀ। ਉਸ ਵੇਲੇ ਪੰਜਾਬ ਦੇ ਅਸਮਾਨ ਦੇ ਉੱਤੇ 3 ਜਿਹੜੇ ਸਿੰਗਰ ਸਨ ਉਹ ਬੜੇ ਚੜ੍ਹਦੇ ਤੋਂ ਚੜ੍ਹਦੇ ਸੀ। ਉਹਨਾਂ 'ਚੋਂ ਇੱਕ ਮੁਹੰਮਦ ਸਦੀਕ ਸਾਹਿਬ ਸਨ, ਇੱਕ ਕੁਲਦੀਪ ਮਾਣਕ ਸੀ ਤੇ ਤੀਸਰਾ ਸੁਰਿੰਦਰ ਛਿੰਦਾ ਸੀ। ਉਹ ਕਹਿੰਦੇ ਨਹੀਂ ਮਾਂ ਦਾ ਪੁੱਤ ਛਿੰਦਾ, ਇਹ ਉਸੇ ਛਿੰਦੇ ਦੀ ਗੱਲ ਕਰਨ ਡਏ। ਚਮਕੀਲੇ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦਾ ਸ਼ਾਗਿਰਦ ਬਣਾ। ਸਾਈਕਲ ਫੜਿਆ ਤੇ ਲੁਧਿਆਣੇ ਪੜ੍ਹਿਆ, ਕਿਉਂਕਿ ਇੱਕੋ ਹੀ ਸ਼ਹਿਰ 'ਚ ਰਹਿੰਦੇ ਸਨ, ਤੇ ਜਾ ਸੁਰਿੰਦਰ ਛਿੰਦਾ ਜੀ ਦਾ ਸ਼ਾਗਿਰਦ ਬਣ ਗਿਆ। ਸੁਰਿੰਦਰ ਛਿੰਦੇ ਨੇ ਚਮਕੀਲੇ ਨੂੰ ਆਪਣੇ ਨਾਲ ਰੱਖ ਲਿਆ। ਢੋਲਕੀ ਵੀ ਵਜਾਉਣੀ ਆਉਂਦੀ ਸੀ, ਹਾਰਮੋਨੀਅਮ ਵੀ, ਤੇ ਨਾਲ ਗਾਣੇ ਲਿਖਦਾ ਵੀ ਸੀ, ਤੇ ਨਾਲ ਛਿੰਦੇ ਨੇ ਉਹਨੂੰ ਆਪਣਾ ਮੁਨਸ਼ੀ ਬਣਾ ਲਿਆ, ਮੈਨੇਜਰ ਬਣਾ ਲਿਆ। ਡੇਟਾਂ ਦੇਣੀਆਂ, ਬੁਕਿੰਗ ਕਰਨੀ, ਦਰੀਆਂ ਵਿਛਾਉਣੀਆਂ, ਸਟੇਜ ਲਾਉਣਾ, ਆਪਣਾ ਸਪੀਕਰ ਲਾਉਣੇ, ਮੀਨ ਸਾਰੇ ਨੱਸਣ ਭੱਜਣ ਵਾਲੇ ਕੰਮ ਚਮਕੀਲੇ ਨੂੰ ਦੇ ਦਿੱਤੇ। ਜਿਹੜੇ ਪੇਸ਼ੇ ਦੇ ਵਿੱਚ ਵੀ, ਸ਼ੋਬੇ ਦੇ ਵਿੱਚ ਵੀ ਲਾਈਵ ਪਰਫਾਰਮੈਂਸ ਹੋਵੇ ਨਾ, ਭਾਵੇਂ ਸਰਜਨ ਨੇ ਸਰਜਰੀ ਕਰਨੀ ਹੋਵੇ,
ਪੋਲੀਟੀਸ਼ੀਅਨ ਨੇ ਜਲਸਾ ਕਰਨਾ ਹੋਵੇ, ਜਰਨਲਿਸਟ ਨੇ ਲਾਈਵ ਬ੍ਰੌਡਕਾਸਟ ਕਰਨੀ ਹੋਵੇ, ਤੇ ਸਿੰਗਰ ਨੇ ਲਾਈਵ ਗਾਉਣਾ ਹੋਵੇ। ਜਿੱਥੇ ਵੀ ਲਾਈਵ ਕੰਮ ਆ ਜਾਂਦਾ ਉੱਥੇ ਐਂਟਰਪ੍ਰੀਨਿਓਰੀਅਲ, ਮੈਨੇਜੀਰੀਅਲ, ਟਾਈਮ ਮੈਨੇਜਮੈਂਟ ਦੀ, ਈਵੈਂਟ ਮੈਨੇਜਮੈਂਟ ਦੀ ਸਕਿੱਲਸ ਦੀ ਬੜੀ ਲੋੜ ਪੈਂਦੀ ਹੈ। ਚਮਕੀਲੇ ਨੂੰ ਇੱਥੋਂ ਸਾਰਾ ਕੁਝ ਹੀ ਸਿੱਖਣ ਨੂੰ ਮਿਲਿਆ ਤੇ ਉਹਦਾ ਇਹ ਪਾਸਾ ਵੀ ਤਗੜਾ ਹੋ ਗਿਆ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਚਮਕੀਲੇ ਨੂੰ ਲਿਖਣ ਦਾ ਸ਼ੌਕ ਸੀ, ਤੇ ਇਹਨਾਂ ਸਾਲਾਂ 'ਚ ਹੀ ਜਿਸ ਵੇਲੇ ਉਹਨਾਂ ਦਾ ਮੁਨਸ਼ੀ ਸੀ, ਇੱਕ ਬੜਾ ਤੱਤਾ ਤੇ ਬਾਅਦ ਦੇ ਵਿੱਚ ਮਸ਼ਹੂਰ ਹੋਣ ਵਾਲਾ ਗਾਣਾ ਲਿਖ ਕੇ ਲਿਆਇਆ। ਗਾਣਾ ਸੀ, ਮੈਂ ਡਿੱਗੀ ਤਿਲਕੇ ਤੇ ਛੜੇ ਜੇਠ ਨੇ ਬੁੱਕਲ 'ਚ ਲੈ ਲਈ। ਉਹ ਛਿੰਦੇ ਨੇ ਜਿਹੜਾ ਉਸਤਾਦ ਸੀ, ਉਹਨੇ ਕਿਹਾ ਵੀ ਇਹ ਤਾਂ ਬੜਾ ਅਸ਼ਲੀਲ ਗਾਣਾ, ਨੰਗਾ ਗਾਣਾ, ਤੱਤਾ ਵੀ ਬੜਾ, ਮੈਂ ਨਹੀਂ ਗਾਉਣਾ। ਚਮਕੀਲੇ ਨੇ ਕਿਹਾ, ਉਸਤਾਦ ਜੀ ਗਾ ਦਿਓ, ਸੁਪਰ ਹਿੱਟ ਹੋ ਜਾਏਗਾ। ਛਿੰਦੇ ਨੇ ਗਾ ਦਿੱਤਾ, ਗੱਲ ਉਵੇਂ ਹੀ ਬਣੀ, ਉਹ ਸੁਪਰ ਹਿੱਟ ਹੋ ਗਿਆ। ਬਹਰਹਾਲ ਸੁਰਿੰਦਰ ਛਿੰਦੇ ਦੀ ਉਸ ਵੇਲੇ ਜੋੜੀ ਸੋਨੀਆ ਸੁਰਿੰਦਰ ਦੇ ਨਾਲ ਸੀ, ਤੇ ਉਹ ਇਕੱਠੇ ਗਾਉਂਦੇ ਸਨ। ਡੂਇਟ ਦਾ ਜ਼ਮਾਨਾ ਸੀ, ਜ਼ਿਆਦਾ ਸਿੰਗਰ ਉਸ ਵੇਲੇ ਕਿਸੇ ਦੇ ਨਾਲ ਹੀ ਜੋੜੀ ਬਣਾ ਕੇ ਹੀ ਗਾਉਂਦੇ ਸੀ ਪੰਜਾਬ ਦੇ ਵਿੱਚ। ਸੁਰਿੰਦਰ ਛਿੰਦਾ ਜਿਹੜਾ ਉਹ ਚਲਾ ਗਿਆ ਇੱਕ ਬੈਰੂਨੀ ਦੌਰੇ ਤੇ, ਕੈਨੇਡਾ ਤੇ ਦੂਸਰੇ ਪਾਸੇ। ਪਿੱਛੋਂ ਸੋਨੀਆ ਸੁਰਿੰਦਰ ਵੀ ਵਿਹਲੀ ਸੀ ਤੇ ਚਮਕੀਲਾ ਵੀ, ਉਹਨਾਂ ਇਕੱਠੇ ਹੋ ਕੇ ਗਾਉਣਾ ਸ਼ੁਰੂ ਕਰ ਦਿੱਤਾ। ਜਿਸ ਵੇਲੇ ਸੁਰਿੰਦਰ ਛਿੰਦਾ ਵਾਪਸ ਆਉਂਦਾ ਤੇ ਉਸ ਵੇਲੇ ਤੱਕ ਚਮਕੀਲਾ ਇੱਕ ਆਪ ਸੁਪਰਸਟਾਰ ਬਣ ਗਿਆ ਹੁੰਦਾ, ਔਰ ਸੋਨੀਆ ਸੁਰਿੰਦਰ ਨਾਲ ਉਹਦੀ ਜੋੜੀ ਬਣ ਜਾਂਦੀ ਹੈ, ਜਿਹੜੀ ਜੋੜੀ ਫਿਰ ਸੁਰਿੰਦਰ ਛਿੰਦੇ ਕੋਲੋਂ ਵੀ ਨਹੀਂ ਟੁੱਟਦੀ ਆ ਕੇ। ਬਹਰਹਾਲ 1978 'ਚੋਂ ਗਾਣਾ ਸ਼ੁਰੂ ਕਰਦੇ ਨੇ। 1980 ਦੇ ਵਿੱਚ ਇੱਕ ਤਗੜਾ ਐਲਬਮ ਸੋਨੀਆ ਸੁਰਿੰਦਰ ਤੇ ਚਮਕੀਲਾ ਕੱਢਦੇ ਨੇ, ਜਿਹਦਾ ਨਾਂ ਟਕੂਏ ਤੇ ਟਕੂਆ ਸੀ। ਬੜਾ ਹਿੱਟ, ਮੋਸਟ ਪਾਪੂਲਰ ਉਸ ਵੇਲੇ ਦਾ ਉਹ ਐਲਬਮ ਹੁੰਦਾ। ਉਦੋਂ ਤੁਹਾਨੂੰ ਚੇਤਾ ਉਹ ਰਿਕਾਰਡ ਚੱਲਦੇ ਹੁੰਦੇ ਸਨ, ਤਵੇ ਜਿਹਨਾਂ ਨੂੰ ਕਹਿੰਦੇ ਸੀ। 1980 ਤੋਂ 1988 ਤੱਕ ਚਮਕੀਲਾ ਚਮਕਿਆ ਇੱਕ ਕੌਨਸਰਟ ਕਰਨ ਦਾ, ਇੱਕ ਸ਼ੋਅ ਕਰਨ ਦਾ, ਇੱਕ ਖਾੜਾ ਉਹਨੂੰ ਕਹਿੰਦੇ ਸਨ। ਇੱਕ ਖਾੜੇ 'ਚ ਗਾਉਣ ਦਾ ਚਮਕੀਲਾ ਜਿਹੜਾ ਉਹ 4000 ਤੋਂ 4500 ਰੁਪਈਆ ਲੈਂਦਾ ਸੀ, ਤੇ ਉਸ ਵੇਲੇ ਆਮ ਗੁਲੂਕਾਰ ਜਿਹੜੇ ਕੋਈ 1000 ਲੈਂਦਾ ਸੀ, ਕੋਈ 1500, ਕੋਈ 2000 ਲੈਂਦਾ ਸੀ। 365 ਦਿਨਾਂ ਦੇ ਵਿੱਚ ਚਮਕੀਲੇ ਨੇ ਕੋਈ ਤਕਰੀਬਨ 366 ਸ਼ੋਅ ਕਰ ਦਿੱਤੇ। ਕੋਈ ਦਿਨ ਐਸਾ ਨਹੀਂ ਸੀ, ਕਿਸੇ ਦਿਨ 2 ਕੀਤੇ ਤੇ ਬਾਕੀ ਕੋਈ ਦਿਨ ਐਸਾ ਨਹੀਂ ਸੀ ਜਿੱਦਣ ਉਹਨੇ ਛੁੱਟੀ ਕੀਤੀ ਹੋਵੇ। ਬਹਰਹਾਲ ਸੋਨੀਆ ਸੁਰਿੰਦਰ ਦੇ ਨਾਲ ਉਹਨਾਂ ਦੀ ਜੋੜੀ ਜਿਹੜੀ ਹੈ ਉਹ ਫਿਰ 1980 ਦੇ ਵਿੱਚ ਹੀ ਟੁੱਟ ਗਈ, 1981 ਦੇ ਵਿੱਚ ਤਕਰੀਬਨ। ਉਸ ਵੇਲੇ ਅਮਰਜੋਤ ਕੁਲਦੀਪ ਮਾਨਕ ਨਾਲ ਗਾਉਂਦੀ ਸੀ। ਕੁਲਦੀਪ ਮਾਨਕ ਵੀ ਇੱਕ ਵੱਡਾ ਸਿੰਗਰ ਸੀ। ਤੇ ਫਿਰ 1981 ਦੇ ਵਿੱਚ ਛਿੰਦੇ ਦੀ ਆਪਣਾ ਚਮਕੀਲੇ ਦੀ ਜੋੜੀ ਜਿਹੜੀ ਹੈ ਉਹ ਅਮਰਜੋਤ ਦੇ ਨਾਲ ਬਣ ਗਈ। ਅਮਰਜੋਤ ਨਾਲ ਜਿਸ ਵੇਲੇ ਇਹ ਜੋੜੀ ਬਣੀ ਤੇ ਹੋਰ ਸੁਪਰ ਹਿੱਟ ਹੋ ਗਏ ਦੋਵੇਂ। 1983 'ਚ ਇਹਨਾਂ ਨੇ ਵਿਆਹ ਕਰ ਲਿਆ, ਕਿਉਂਕਿ ਅਮਰਜੋਤ ਦਾ ਪਿਓ ਜਿਹੜਾ ਉਹ ਨਹੀਂ ਸੀ ਚਾਹੁੰਦਾ ਕਿ ਚਮਕੀਲੇ ਦੇ ਨਾਲ ਅਮਰਜੋਤ ਗਾਵੇ। ਬਹਰਹਾਲ ਉਸ ਵੇਲੇ 1983 ਜਦੋਂ ਇਹਨਾਂ ਨੇ ਵਿਆਹ ਕੀਤਾ ਤੇ ਉਹ ਜ਼ਮਾਨਾ ਕਿਹੜਾ ਚੱਲਣ ਡਿਆ ਸੀ। ਹੁਣ ਆਉਂਦੀ ਹੈ ਗੱਲ ਅਸਲ ਸਿਆਸੀ। ਇਹ ਤਾਂ ਤੁਹਾਨੂੰ ਥੋੜ੍ਹਾ ਜਿਹਾ ਚਮਕੀਲੇ ਦਾ ਬੈਕਗਰਾਊਂਡ ਦੱਸਿਆ ਕਿ ਚਮਕੀਲੇ ਦਾ ਇੱਕ ਐਲਬਮ ਜਿਹੜਾ ਉਹ 10-10 ਲੱਖ ਰਿਕਾਰਡ ਉਸ ਜ਼ਮਾਨੇ 'ਚ ਵਿਕੇ ਸੀ। ਸੁਪਰ ਹਿੱਟ ਸੀ। ਉਹਦੀ ਜੋੜ ਕੋਈ ਨਹੀਂ ਸੀ। ਉਹਨੂੰ ਅਗਰ ਉਸ ਵੇਲੇ ਦਾ ਪੰਜਾਬ ਦਾ ਮਾਈਕਲ ਜੈਕਸਨ ਕਹੋ ਤੇ ਉਹ ਗਲਤ ਨਹੀਂ ਹੋਏਗਾ। ਉਹਨੇ ਤਬਾਹੀ ਮਚਾ ਕੇ ਰੱਖ ਦਿੱਤੀ ਸੀ ਤੇ ਬਾਕੀ ਤਮਾਮ ਸਿੰਗਰ ਵਿਹਲੇ ਬਾ ਦਿੱਤੇ ਸੀ ਘਰ। ਲੋਕੀ ਅਖਾੜਾ ਲਾਉਣ ਵਾਸਤੇ, ਫੰਕਸ਼ਨ ਕਰਾਉਣ ਵਾਸਤੇ ਪਹਿਲੇ ਚਮਕੀਲੇ ਨੂੰ ਪੁੱਛਦੇ ਸੀ। ਜੇ ਉਹ ਲੱਭਦਾ ਸੀ ਤੇ ਠੀਕ ਹੈ, ਨਹੀਂ ਲੱਭਦਾ ਸੀ ਤੇ ਫਿਰ ਦੂਸਰੀ ਪ੍ਰੈਫਰੈਂਸ ਕੋਈ ਹੋਰ ਹੁੰਦਾ ਸੀ। ਉਹਦਾ ਉਸਤਾਦ ਸੁਰਿੰਦਰ ਛਿੰਦਾ ਹੋਵੇ, ਮਾਨਕ ਹੋਵੇ, ਸਦੀਕ ਹੋਵੇ ਜਾਂ ਦੂਸਰੇ ਬੰਦੇ ਹੋਣ, ਉਹ ਸਾਰੇ ਹੀ ਉਹਨੇ ਵਿਹਲੇ ਕਰਕੇ ਬਾਤੇ ਸੀ। ਫਿਰ ਚਮਕੀਲਾ ਜਿਹੜਾ ਉਹ ਜ਼ਾਹਿਰ ਹੈ, ਇੱਕ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਕ ਐਸੇ ਬੈਕਗਰਾਊਂਡ ਤੋਂ ਆਇਆ ਸੀ ਕਿ ਉਹਦੇ ਵਿੱਚ ਚਮਕਣ ਦੀ, ਅੱਗੇ ਜਾਣ ਦੀ ਭੁੱਖ ਵੀ ਬਹੁਤ ਸੀ। ਉਹਦੇ ਲਈ ਮਿਹਨਤ ਵੀ ਬੜੀ ਕਰਦਾ ਸੀ, ਉਹਦੇ ਲਈ ਰਿਆਜ਼ ਬੜਾ ਕਰਦਾ ਸੀ ਉਹ। ਬਹਰਹਾਲ ਹੁਣ ਉਹਨੇ ਅਗਲੀ ਗੱਲ ਵਾਲੇ ਪਾਸੇ 1984 ਦੇ ਵਿੱਚ ਚੇਤੇ ਕਰੋ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਇਹਦੇ 'ਤੇ ਮੈਂ ਇੱਕ ਪੰਜਾਬੀ ਵੀਲੌਗ ਕੀਤਾ ਹੋਇਆ, ਉਹਦਾ ਲਿੰਕ ਕੋਸ਼ਿਸ਼ ਕਰਾਂਗੇ ਇੱਥੇ ਦੇਣ ਦਾ, ਉਹ ਜ਼ਰੂਰ ਸੁਣਿਓ। ਉਹ ਆਪਰੇਸ਼ਨ ਬਲੂ ਸਟਾਰ ਜਰਨੈਲ ਸਿੰਘ ਭਿੰਡਰਾਂ ਵਾਲਾ ਇੱਕ ਬੜਾ ਮਸ਼ਹੂਰ ਮਾਰੂਫ ਕਰੈਕਟਰ ਹੈ ਪੰਜਾਬ ਦਾ, ਜਿਹਦੇ ਖਿਲਾਫ ਆਪਰੇਸ਼ਨ ਬਲੂ ਸਟਾਰ ਹੋਇਆ ਸੀ। ਅਤੇ ਜਿਹੜਾ ਗੋਲਡਨ ਟੈਂਪਲ ਹੈ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਦੇ ਵਿੱਚ, ਉਹ ਜਿਹੜਾ ਉਹਨਾਂ ਦਾ ਸਿੱਖ ਮਜ਼ਹਬ ਦਾ ਸਭ ਤੋਂ ਜ਼ਿਆਦਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਮੁਕੱਦਸ ਜਗ੍ਹਾ ਹੈ ਉਹਨਾਂ ਦੀ। ਉੱਥੇ ਹਿੰਦੁਸਤਾਨੀ ਆਰਮੀ ਨੇ 1 ਜੂਨ ਤੋਂ ਲੈ ਕੇ ਤੇ ਗਾਲਬਨ 16 ਜੂਨ ਤੱਕ ਜਾਂ 14 ਜੂਨ ਤੱਕ, ਇਹ 15 ਕੁ ਦਿਨ ਉੱਥੇ ਜਿਹੜਾ ਜਾਂ ਸ਼ਾਇਦ 10 ਜੂਨ ਤੱਕ ਇਹ ਉੱਥੇ ਆਪਰੇਸ਼ਨ ਕੀਤਾ ਸੀ ਬਲੂ ਸਟਾਰ। ਮੇਰੇ ਖਿਆਲ 10 ਜੂਨ ਤੱਕ 10 ਦਿਨ ਕੀਤਾ ਸੀ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਵੀ ਉੱਥੇ ਕਤਲੋ ਗਾਰਤ ਕੀਤੀ ਗਈ ਸੀ ਗੁਰਦੁਆਰੇ ਦੇ ਅੰਦਰ, ਅਤੇ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਸਿੱਖ ਜਿਹੜੇ ਨੇ ਉਹ ਪਰੇਸ਼ਾਨ ਵੀ ਹੋਏ ਸਨ, ਗੁੱਸੇ 'ਚ ਵੀ ਆਏ ਸਨ, ਗਮ 'ਚ ਵੀ ਆਏ ਸਨ। ਉਹਦੇ ਰਿਸਪੌਂਸ 'ਚ 2 ਸਿੱਖ ਬਾਡੀਗਾਰਡ ਜਿਹੜੇ ਸਨ,
ਤੁਹਾਨੂੰ ਯਾਦ ਹੋਏਗਾ ਇੰਦਰਾ ਗਾਂਧੀ ਜਿਹੜੀ ਵਜ਼ੀਰ ਆਜ਼ਮ ਸੀ ਉਸ ਵੇਲੇ, ਜਿਹਨੇ ਆਪਰੇਸ਼ਨ ਬਲੂ ਸਟਾਰ ਕਰਵਾਇਆ ਸੀ, ਉਹਦੇ ਜਿਹੜੇ 2 ਸਿੱਖ ਬਾਡੀਗਾਰਡ ਸੀ, ਉਹਨਾਂ ਨੇ ਸਵੇਰੇ ਸਵੇਰੇ ਇੱਕ ਦਿਨ ਇੰਦਰਾ ਗਾਂਧੀ ਨੂੰ ਉਹਦੇ ਘਰ ਦੇ ਵਿੱਚ ਕਤਲ ਕਰ ਦਿੱਤਾ। ਇੰਦਰਾ ਗਾਂਧੀ ਨੂੰ ਕਤਲ 1984 'ਚ ਹੀ ਕੀਤਾ। ਮੈਂ ਦੱਸਿਆ ਕਿ ਜੂਨ ਦੇ ਵਿੱਚ ਇਹ ਆਪਰੇਸ਼ਨ ਬਲੂ ਸਟਾਰ ਇੰਦਰਾ ਗਾਂਧੀ ਨੇ ਕਰਵਾਇਆ ਸੀ, ਜਿਹਦੇ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਹਦੇ 11 ਬੇਲੀਆਂ ਸਾਥੀਆਂ ਫਾਲੋਅਰਸ ਨੂੰ ਗੋਲਡਨ ਟੈਂਪਲ ਦੇ ਵਿੱਚ ਕਤਲ ਕਰ ਦਿੱਤਾ ਸੀ। ਤੇ ਅਕਤੂਬਰ ਦੇ ਵਿੱਚ, ਜੂਨ, ਜੁਲਾਈ, ਅਗਸਤ, ਸਤੰਬਰ ਤੇ ਅਕਤੂਬਰ ਦੇ ਵਿੱਚ ਉਹਨਾਂ ਬਦਲਾ ਲਿਆ ਸੀ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਕਤਲ ਕਰਕੇ 2 ਸਿੱਖ ਜਿਹੜੇ ਗਾਰਡ ਸਨ। ਤੇ ਨਾਲ ਹੀ ਜਿਸ ਵੇਲੇ ਇੰਦਰਾ ਗਾਂਧੀ ਕਤਲ ਹੋਈ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਹੋ ਗਈ, ਰਾਈਟਸ ਸ਼ੁਰੂ ਹੋ ਗਏ ਤੇ ਫਿਰ ਸਿੱਖਾਂ ਨੂੰ ਦਿੱਲੀ ਦੇ ਵਿੱਚ ਗਾਜਰ ਮੂਲੀ ਤਰ੍ਹਾਂ ਕੱਟਿਆ ਗਿਆ ਸੀ। ਆਖਿਆ ਜਾਂਦਾ ਵੀ ਲੱਖਾਂ ਸਿੱਖ ਬੱਚੇ, ਔਰਤਾਂ, ਬੂढ़ੇ, ਮਰਦ, ਉਹਨਾਂ ਨੂੰ ਵੱਢ ਕੱਟ ਦਿੱਤਾ ਸੀ ਉਹਨਾਂ ਸਾਰੇ ਟਾਈਮ ਦੇ ਵਿੱਚ। ਬੜੀਆਂ ਸਾਰੀਆਂ ਇਸਤਾਂ ਲੁੱਟੀਆਂ ਗਈਆਂ ਸਨ, ਬੜਾ ਕੁਝ ਕੀਤਾ ਗਿਆ। 1984 ਜਿਹੜਾ ਉਹ ਪੰਜਾਬ ਦੀ ਤਾਰੀਖ ਦਾ ਇੱਕ ਸਿਆਹ ਧੱਬਾ ਹੈ, ਚੜ੍ਹਦੇ ਪੰਜਾਬ ਦੀ ਮੈਂ ਗੱਲ ਕਰਦਾ, ਔਰ ਸਿੱਖਾਂ ਦੇ ਦਿਲ ਦੇ ਵਿੱਚ ਉਹ ਤਕਲੀਫ ਅਜੇ ਤੱਕ ਜਾਂਦੀ ਨਹੀਂ। ਬਹਰਹਾਲ ਇਹ ਤੁਸੀਂ ਹੁਣ ਸੋਚਣਾ ਹੈ ਕਿ 1984 'ਚ ਇਹ ਮਾਮਲਾ ਸੀ ਵੀ ਇੱਕ ਪਾਸੇ ਆਪਰੇਸ਼ਨ ਬਲੂ ਸਟਾਰ ਹੋ ਚੁੱਕਿਆ ਸੀ, ਗੋਲਡਨ ਟੈਂਪਲ ਦੇ ਵਿੱਚ ਸਿੱਖਾਂ ਦੇ ਵਿੱਚ ਕੀ ਗਮੋ ਗੁੱਸਾ ਸੀ ਪੰਜਾਬ ਦੇ ਵਿੱਚ ਹਿੰਦੁਸਤਾਨੀ ਹਕੂਮਤ ਦੇ ਖਿਲਾਫ, ਔਰ ਦੂਸਰੇ ਪਾਸੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕਤਲ ਹੋ ਜਾਣਾ, ਫਿਰ ਇੰਦਰਾ ਗਾਂਧੀ ਦਾ ਹੋ ਜਾਣਾ, ਫਿਰ ਲੱਖਾਂ ਸਿੱਖਾਂ ਦਾ ਹੋ ਜਾਣਾ। ਇਹ ਸਾਰੇ ਮਾਹੌਲ ਦੇ ਵਿੱਚ ਇੱਕ ਖਾੜਕੂ ਤਹਿਰੀਕ ਜਿਹੜੀ ਹੈ, ਉਹ ਸਿੱਖਾਂ ਦੀ ਇੱਕ ਖਾੜਕੂ ਤਹਿਰੀਕ ਚੱਲ ਰਹੀ ਸੀ, ਜਿਹੜੀ ਕਹਿੰਦੀ ਸੀ ਵੀ ਹਰ ਚੀਜ਼ ਪਵਿੱਤਰ ਹੋਣੀ ਚਾਹੀਦੀ ਹੈ, ਹਰ ਚੀਜ਼ ਚੰਗੀ ਹੋਣੀ ਚਾਹੀਦੀ ਹੈ, ਔਰ ਉਹ ਅਸ਼ਲੀਲ ਗੱਲਾਂ ਨੂੰ ਵੀ ਪਸੰਦ ਨਹੀਂ ਸੀ ਕਰਦੇ, ਕਿਉਂਕਿ ਚਮਕੀਲਾ ਮਾਸਿਸ ਦਾ ਸਿੰਗਰ ਸੀ। ਉਹ ਗਾਉਂਦਾ ਸੀ ਜਿਹੜੀ ਮਾਸਿਸ ਸੁਣਨਾ ਚਾਹੁੰਦੀ ਹੈ। ਜਿਵੇਂ ਤੁਸੀਂ ਦੇਖਿਆ ਹੋਵੇਗਾ ਵੀ ਪੰਜਾਬੀ 'ਚ ਗੱਲ ਕਰੋ ਤੇ ਅਕਸਰ ਪਾਕਿਸਤਾਨ ਚਾਹੁੰਦੇ ਨੇ ਵੀ ਬਦਤਮੀਜ਼ ਹੈ, ਇਹ ਬਦਤਮੀਜ਼ ਜ਼ੁਬਾਨ ਹੈ। ਅਕਸਰ ਪਾਕਿਸਤਾਨ ਚਾਹੁੰਦੇ ਨੇ ਵੀ ਇਹ ਅਨਕਾਊਥ ਹੈ, ਇਹ ਕੋਈ ਚੰਗੀ ਜ਼ੁਬਾਨ ਨਹੀਂ ਹੈ। ਨੂਨ ਲੀਗ ਵਾਲਿਆਂ ਨੂੰ ਉਹਨਾਂ ਦੀ ਜ਼ੁਬਾਨ 'ਚ ਇਸਤੇਮਾਲ ਕਰੋ, ਜ਼ੁਬਾਨ 'ਚ ਜਵਾਬ ਦਿਓ ਤੇ ਆਉਂਦੇ ਨੇ ਬਦਤਮੀਜ਼ ਬੰਦਾ ਹੈ। ਅਤੇ ਮੈਂ ਅੰਗਰੇਜ਼ੀ ਬੋਲਾਂ, ਉਰਦੂ ਬੋਲਾਂ, ਠਮਰੀ ਹੋਈ ਗੱਲ ਕਰਾਂ ਤੇ ਫਿਰ ਬਿਲਕੁਲ ਠੀਕ ਆਉਂਦੇ ਨੇ ਜੀ ਪ੍ਰੋਫੈਸਰ ਬਣੋ ਅਮਰੀਕਾ ਦੇ, ਕਿਹੋ ਜਿਹੀ ਗੱਲ ਕਰਦੇ ਹੋ। ਪਰ ਜੇ ਰਾਣੇ ਸਨਾਉੱਲਾ ਨੂੰ, ਮਰੀਮ ਔਰੰਗਜ਼ੇਬ ਨੂੰ ਉਹਨਾਂ ਦੀ ਜ਼ੁਬਾਨ 'ਚ ਜਵਾਬ ਦਿਓ ਤੇ ਉਹਨਾਂ ਨੂੰ ਬਦਤਮੀਜ਼ ਨਹੀਂ ਕਹਿੰਦੇ, ਤੁਹਾਨੂੰ ਬਦਤਮੀਜ਼ ਕਹਿੰਦੇ ਨੇ। ਇਹੋ ਹੀ ਕੰਮ ਇਹਨਾਂ ਚਮਕੀਲੇ ਨਾਲ ਕੀਤਾ। ਗਾਣੇ ਤਾਂ ਸਾਰੇ ਹੀ ਗਾਉਂਦੇ ਸਨ, ਗਾਣੇ ਤੇ ਹੁਣ ਤੁਸੀਂ ਹਿੰਦੀ ਵੇਖੋ, ਉਰਦੂ ਵੇਖੋ ਤੇ ਸਾਰੇ ਹੀ, ਇੱਥੇ ਵੀ ਤਾਂ ਤੁਸੀਂ ਵੇਖਿਆ ਹੀ ਹੈ ਨਾ, ਮੰਜੀ ਥੱਲੇ ਡਾਂਗ ਫੇਰਦਾ ਤੇ ਕੀ ਕੁਛ ਨਹੀਂ ਗਾਉਂਦੇ ਰਹੇ। ਤੇ ਚਮਕੀਲੇ ਦੇ ਮਗਰ ਪੈ ਗਏ ਸਾਰੇ ਉੱਥੇ। ਉਹਨਾਂ ਕਿਹਾ ਜੀ ਇਹ ਬੜੇ ਅਸ਼ਲੀਲ ਗਾਣੇ ਗਾਉਂਦਾ। ਖਾੜਕੂ ਤਹਿਰੀਕ ਵਾਲਿਆਂ ਨੇ ਚਮਕੀਲੇ ਨੂੰ ਕਿਹਾ ਕਿ ਜੇ ਹੁਣ ਤੂੰ ਅਸ਼ਲੀਲ ਗਾਣੇ ਗਾਏ ਤੇ ਅਸੀਂ ਤੇਰਾ ਕੱਖ ਨਹੀਂ ਛੱਡਣਾ। ਉਹਨੇ ਉਹਨਾਂ ਕੋਲ ਮਾਫੀ ਤਲਾਫੀ ਕੀਤੀ ਤੇ ਉਹਨੇ ਮਜ਼ਹਬੀ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ। ਇੱਕ ਉਹਨੇ ਮਜ਼ਹਬੀ ਗਾਣਾ ਗਾਇਆ ਜਿਹਦੇ 1 ਮਿਲੀਅਨ ਰਿਕਾਰਡ ਵਿਕੇ, ਸ਼ੁਰੂ 'ਚ ਪਾਪੂਲਰ ਹੋਏ। ਉਸ ਤੋਂ ਬਾਅਦ ਲੋਕਾਂ ਨੇ ਫੇਰ ਕਿਹਾ ਵੀ ਚਮਕੀਲਾ ਜੀ, ਜਿਸ ਵੇਲੇ ਉਹ ਕਿਸੇ ਖਾੜੇ 'ਚ ਜਾਂਦਾ ਸੀ ਤੇ ਚਮਕੀਲਾ ਮਜ਼ਹਬੀ ਗਾਣੇ ਗਾਉਂਦਾ ਸੀ ਤੇ ਲੋਕੀ ਕਹਿੰਦੇ ਸੀ ਵੀ ਚਮਕੀਲਾ ਜੀ ਹੁਣ ਇਹ ਗੱਲ ਹੋ ਗਈ, ਹੁਣ ਕੰਮ ਦੀ ਗੱਲ ਵਾਲੇ ਪਾਸੇ ਵੀ ਆਓ, ਕੁਛ ਚੋਂਦੇ ਚੋਂਦੇ ਛੱਡੋ, ਮੈਂ ਡਿੱਗੀ ਸੜਕ ਤੋਂ, ਤੇਰੀ ਮਾਂ ਦੀ ਤਲਾਸ਼ੀ ਲੈਣੀ, ਇਹੋ ਜਿਹੇ ਜਿਹੜੇ ਉਹਨਾਂ ਦੇ ਗਾਣੇ ਸੀ। ਉਹਨਾਂ ਕਿਹਾ ਜੀ ਇਹ ਵੀ ਸੁਣਾਓ, ਅਸੀਂ ਇੱਥੇ ਇਬਾਦਤ ਕਰਨ ਨਹੀਂ ਆਏ, ਗੁਰਦੁਆਰੇ ਚਲੇ ਜਾਵਾਂਗੇ, ਇੱਥੇ ਤੁਹਾਡੇ ਕੋਲ ਗਾਉਣ ਸੁਣਨ ਆਏ, ਉਹ ਵੀ ਚੋਂਦੇ ਚੋਂਦੇ। ਜੋ ਮਾਸਸ ਦੀ ਡਿਮਾਂਡ ਸੀ, ਇਹ ਗੱਲ ਯਾਦ ਰੱਖਣੀ ਹੈ। ਜਿਹੜਾ ਫਨਕਾਰ ਹੁੰਦਾ ਨਾ, ਉਹਦੇ ਵਾਸਤੇ ਪਬਲਿਕ ਓਪੀਨੀਅਨ ਜਿਹੜਾ ਹੈ ਨਾ, ਉਹ ਹੀ ਸਾਰਾ ਕੁਝ ਹੁੰਦਾ, ਉਹਦੀ ਆਕਸੀਜਨ ਹੀ ਉਹ ਹੁੰਦੀ। ਇੱਕ ਜਿਹੜਾ ਅਸਲ ਫਨਕਾਰ ਹੁੰਦਾ ਨਾ, ਉਹ ਪੈਸੇ ਲਈ ਕੰਮ ਨਹੀਂ ਕਰਦਾ, ਚੇਤੇ ਰੱਖਿਓ। ਪੈਸਾ ਇੱਕ ਸਾਨਵੀ ਚੀਜ਼ ਹੈ, ਸਾਰਿਆਂ ਨੂੰ ਚਾਹੀਦਾ, ਭੁੱਖ ਸਾਰਿਆਂ ਨੂੰ ਲੱਗਦੀ, ਕੱਪੜੇ ਸਾਰਿਆਂ ਨੇ ਪਾਉਣੇ, ਜ਼ਰੂਰਤਾਂ ਸਾਰਿਆਂ ਦੀਆਂ। ਲੇਕਿਨ ਜਿਹੜਾ ਅਸਲ ਕਲਾਕਾਰ ਹੁੰਦਾ ਹੈ ਨਾ, ਉਹ ਪਬਲਿਕ ਦੀ ਤਾੜੀ, ਪਬਲਿਕ ਦੀ ਵਾਹ-ਵਾਹ ਦੇ ਉੱਤੇ ਆਪਣੀ ਜਾਨ ਦੇ ਦਿੰਦਾ। ਜਿਸ ਵੇਲੇ ਪਬਲਿਕ ਡਿਮਾਂਡ ਕਰਦੀ ਸੀ, ਚਮਕੀਲੇ ਨੂੰ ਪਤਾ ਤਾਂ ਸੀ ਵੀ ਸਖਤੀ ਬੜੀ ਹੈ, ਪਰ ਚਮਕੀਲਾ ਫਿਰ ਗਾ ਦਿੰਦਾ ਸੀ ਗਾਣੇ। ਇਹਨਾਂ ਹੀ ਚੱਕਰਾਂ ਦੇ ਵਿੱਚ ਚਮਕੀਲਾ ਕੈਨੇਡਾ ਦਾ ਦੌਰਾ ਕਰਨ ਗਿਆ ਤੇ ਉੱਥੇ ਚਮਕੀਲੇ ਦੇ ਕੌਂਸਰਟ ਹੋਏ। ਫਿਲਮ 'ਚ ਵੀ ਦੱਸਿਆ ਜਾਂਦਾ ਹੈ ਕਿ ਕੌਂਸਰਟ ਜਿਹੜਾ ਉਹ ਅਮਿਤਾਭ ਬੱਚਨ ਤੋਂ ਵੀ ਭਾਰੀ ਹੋ ਗਿਆ ਤੇ ਇੱਕ ਕੌਂਸਰਟ ਦੇ ਵਿੱਚ ਸ੍ਰੀ ਦੇਵੀ ਵੀ ਉੱਥੇ ਹੀ ਕੌਂਸਰਟ ਕਰ ਰਹੀ ਸੀ। ਜਦ ਚਮਕੀਲੇ ਦਾ ਕੌਂਸਰਟ ਹੋਇਆ ਤਾਂ ਸ੍ਰੀ ਦੇਵੀ ਤੋਂ ਵੱਡਾ ਸੀ, ਜ਼ਿਆਦਾ ਪਬਲਿਕ ਦਾ ਇੰਥੂਜ਼ੀਅਜ਼ਮ ਸੀ ਤੇ ਸ੍ਰੀ ਦੇਵੀ ਬਕਾਇਦਾ ਸਟੇਜ ਦੇ ਉੱਤੇ ਆ ਕੇ ਚਮਕੀਲੇ ਦੇ ਨਾਲ ਉਹਨੇ ਡਾਂਸ ਵੀ ਕੀਤਾ ਉਹਦੇ ਗਾਣੇ ਤੇ ਫਿਰ ਪੰਜਾਬ ਦੇ ਵਿੱਚ ਇਹ ਗੱਲ ਮਸ਼ਹੂਰ ਹੋ ਗਈ ਵੀ ਚਮਕੀਲੇ ਦੇ ਗਾਣੇ ਜਦੋਂ ਵੱਜਦੇ ਨੇ ਤੇ ਸ੍ਰੀ ਦੇਵੀ ਵੀ ਨੱਚਦੀ ਹੈ। ਉਹ ਅਖਾਣ ਐਵੇਂ ਨਹੀਂ ਸੀ ਬਣਿਆ, ਉਹਦਾ ਬੈਕਗਰਾਊਂਡ ਇਹ ਸੀ। ਬਹਰਹਾਲ ਜਿਹੜੀ ਖਾੜਕੂ ਤਹਿਰੀਕ ਸੀ, ਉਹਨਾਂ ਨੇ ਚਮਕੀਲੇ ਨੂੰ, ਉਸ ਵੇਲੇ ਉਹਨਾਂ ਦਾ ਜਿਹੜਾ ਇੱਕ ਪੈਂਚ ਸੀ ਉਹ ਉੱਥੇ ਕੈਨੇਡਾ 'ਚ ਰਹਿੰਦਾ ਸੀ, ਉਹਨਾਂ ਉੱਥੇ ਚਮਕੀਲੇ ਨੂੰ ਸੱਦ ਕੇ ਤੇ ਉੱਥੇ ਉਹਨੂੰ ਕਿਹਾ ਵੀ ਨਾ ਹੁਣ ਤੂੰ ਸ਼ਰਾਬ ਪੀਣੀ ਹੈ, ਨਾ ਸਿਗਰਟ ਪੀਣੀ ਹੈ ਤੇ ਨਾ ਤੂੰ ਅਸ਼ਲੀਲ ਗਾਣੇ ਗਾਉਣੇ। ਤੇ ਫਿਰ ਦੱਸੋ ਵੀ ਚਮਕੀਲੇ ਨੇ ਕਰਨਾ ਕੀ ਸੀ? ਇਸ ਤੋਂ ਇਲਾਵਾ ਤਿੰਨੋਂ ਹੀ ਤੇ ਕੰਮ ਭਾਈ ਉਹਨਾਂ ਨੂੰ ਆਉਂਦੇ ਸੀ ਤੇ ਹੋਰ ਚਮਕੀਲੇ ਨੇ, ਉਹ ਗਾਉਣ ਵਾਲਾ ਸੀ, ਉਹਨੇ ਗਾਉਣਾ ਹੀ ਸੀ। ਪਬਲਿਕ ਉਹਦੇ ਨਾਲ ਇਸੇ ਗੱਲ ਤੋਂ ਅਟੈਚ ਸੀ, ਤੁਹਾਨੂੰ ਨਹੀਂ ਪਸੰਦ ਤੁਸੀਂ ਨਾ ਸੁਣੋ। ਬਹਰਹਾਲ ਜੀ, ਚਮਕੀਲੇ ਨੂੰ 8 ਮਾਰਚ 1988 'ਚ ਕਤਲ ਕਰ ਦਿੱਤਾ ਗਿਆ
ਤੇ ਉਹਨੇ ਕੈਨੇਡਾ ਦੇ ਵਿੱਚ ਆਪਣੀ ਬੁੱਢੀ ਆਪਣੀ ਵਹੁਟੀ ਅਮਰਜੋਤ ਨੂੰ ਆਖਿਆ ਵੀ ਉੱਥੇ ਹਾਲਾਤ ਠੀਕ ਨਹੀਂ, ਤੂੰ ਇੱਥੇ ਰੁਕ ਜਾ। ਉਹਨੇ ਚਮਕੀਲੇ ਨੂੰ ਕਿਹਾ ਫਿਰ ਇਕੱਠੇ ਹੀ ਰੁਕ ਜਾਈਏ ਤੇ ਜਾਂ ਇਕੱਠੇ ਹੀ ਚਲੀਏ। ਉਹ ਫਿਰ ਉਹਨਾਂ ਫੈਸਲਾ ਕੀਤਾ, ਇਕੱਠੇ ਹੀ ਵਾਪਸ ਗਏ। ਉੱਥੇ ਖਾੜਾ ਕਰ ਰਹੇ ਸਨ। ਖਾੜੇ ਦੇ ਵਿੱਚ ਜਿਸ ਵੇਲੇ ਉਤਰੇ, ਪਹਿਲਾਂ ਅਮਰਜੋਤ ਉਤਰੀ, ਉਹਨੂੰ ਗੋਲੀ ਵੱਜੀ, ਫਿਰ ਚਮਕੀਲੇ ਨੂੰ ਵੱਜੀ। ਨਾਲ ਉਹਨਾਂ ਦਾ ਢੋਲਕੀ ਦੇ ਉੱਤੇ ਜਿਹੜਾ ਬੰਦਾ ਸੀ ਉਹ ਵੀ ਮਾਰਿਆ ਗਿਆ ਤੇ ਨਾਲ ਇੱਕ ਹੋਰ 4 ਬੰਦੇ ਮਾਰੇ ਗਏ। ਲੇਕਿਨ ਇੰਟਰਸਟਿੰਗ ਗੱਲ ਇਹ ਹੈ ਕਿ ਅੱਜ ਤੱਕ ਉਹਦੀ ਕਿਸੇ ਤਰੀਕੇ ਦੇ ਨਾਲ FIR ਦਰਜ ਨਹੀਂ ਹੋਈ। ਅੱਜ ਤੱਕ ਪਤਾ ਨਹੀਂ ਲੱਗਾ ਵੀ ਬੰਦੇ 3 ਸੀ ਮਾਰਨ ਵਾਲੇ ਕਿ 4 ਸੀ। ਕਾਤਲਾਂ ਨੇ ਮਾਰਨ ਤੋਂ ਬਾਅਦ ਉੱਥੇ ਇੱਕ ਖਤ ਵੀ ਰੱਖਿਆ ਉਹਦੀ ਲਾਸ਼ ਦੇ ਉੱਤੇ ਤੇ ਇਹ ਕਿਹਾ ਵੀ ਤੈਨੂੰ ਆਖਿਆ ਸੀ ਨਾ ਵੀ ਅਸ਼ਲੀਲ ਗਾਣੇ ਨਾ ਗਾ, ਨੰਗੇ ਗਾਣੇ ਨਾ ਗਾ। ਤੇ ਨਾਲੇ ਉਹਦੀ ਲਾਸ਼ ਦੇ ਉੱਤੇ ਭੰਗੜੇ ਵੀ ਪਾਏ। ਹੁਣ ਆਖਣ ਵਾਲੇ ਆਖਦੇ ਨੇ ਕਿ ਜਿਹੜੀ ਖਾੜਕੂ ਤਹਿਰੀਕ ਸੀ ਨਾ, ਉਹ ਇੱਕ ਤੇ ਔਰਤਾਂ ਨੂੰ ਨਹੀਂ ਸੀ ਮਾਰਦੀ ਤੇ ਇੱਕ ਲਾਸ਼ਾਂ 'ਤੇ ਭੰਗੜੇ ਨਹੀਂ ਸੀ ਪਾਉਂਦੀ। ਇਸ ਲਈ ਇਹ ਖਾੜਕੂ ਤਹਿਰੀਕ ਦੇ ਇਹ ਖਾਤੇ 'ਚ ਪਾਉਣਾ ਜਿਹੜਾ ਚਮਕੀਲੇ ਦਾ ਕਤਲ ਸੀ ਇਹ ਮੁਨਾਸਬ ਨਹੀਂ ਹੈ। ਬਹਰਹਾਲ ਕਿਉਂਕਿ ਕਿਸੇ ਕਿਸਮ ਦੀ ਨਾ ਠੀਕ FIR ਹੋਈ ਤੇ ਨਾ ਕੋਈ ਤਫਤੀਸ਼ ਹੋਈ, ਅੱਜ ਤੱਕ ਪਤਾ ਹੀ ਕੋਈ ਨਹੀਂ ਕਿ ਚਮਕੀਲੇ ਨੂੰ ਕਿਹਨੇ ਮਾਰ ਦਿੱਤਾ। ਨਾਰਮਲੀ ਇਹ ਉਦੋਂ ਹੀ ਹੁੰਦਾ ਜਦੋਂ ਇਹਦੇ ਪਿੱਛੇ ਸਰਕਾਰ ਹੋਵੇ, ਜਦੋਂ ਇਹਦੇ ਪਿੱਛੇ ਇੰਟੈਲੀਜੈਂਸ ਏਜੰਸੀਆਂ ਹੋਣ, ਕਿਉਂਕਿ ਇੰਟੈਲੀਜੈਂਸ ਏਜੰਸੀਆਂ ਇੰਨੀਆਂ ਲੇਅਰਸ ਦੇ ਅੰਦਰ ਕਤਲ ਕਰਾਉਂਦੀ ਹੈ, ਇੰਨੀਆਂ ਉਹਦੇ ਉੱਤੇ ਪਰਤਾਂ ਹੁੰਦੀਆਂ ਨੇ ਵੀ ਅਗਰ 1-2 ਪਰਤਾਂ ਉੱਤਰ ਵੀ ਜਾਣ, 1-2 ਲੇਅਰਸ ਉੱਤਰ ਵੀ ਜਾਣ ਤੇ ਫਿਰ ਵੀ ਤੁਸੀਂ ਥੱਲਲੀ ਵਿਚਲੀ ਲੇਅਰ ਤੱਕ ਨਹੀਂ ਪਹੁੰਚ ਸਕਦੇ ਵੀ ਕਤਲ ਅਸਲ ਕਿਹਨੇ ਕਰਵਾਇਆ। ਤੇ ਜਦੋਂ ਵੀ ਕਿਸੇ ਕਤਲ ਦੀ ਮੁਨਾਸਬ ਇਨਵੈਸਟੀਗੇਸ਼ਨ ਨਾ ਹੋਵੇ, ਪਤਾ ਹੀ ਨਾ ਲੱਗੇ ਕਿਹਨੇ ਕਰਾਇਆ, ਤਾਂ ਉਹਦੇ ਪਿੱਛੇ ਜ਼ਿਆਦਾ ਚਾਂਸ ਇਹੀ ਹੁੰਦੇ ਵੀ ਸਰਕਾਰ ਹੋਵੇ। ਹੁਣ ਤੁਸੀਂ ਸੋਚਦੇ ਹੋਗੇ ਕਿ ਸਰਕਾਰ ਕਿਉਂ ਹੋਏਗੀ ਚਮਕੀਲੇ ਦੇ ਕਤਲ 'ਚ। 1984 'ਚ ਜੋ ਮਾਹੌਲ ਬਣਿਆ ਪੰਜਾਬ ਦਾ, ਤੇ ਪੰਜਾਬ ਦੇ ਵਿੱਚ ਬੜੀ ਰਿਜ਼ੈਂਟਮੈਂਟ ਸੀ। ਬਲੂ ਸਟਾਰ ਤੋਂ ਬਾਅਦ, ਫਿਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਸਿੱਖਾਂ ਦੇ ਨਾਲ ਕੀਤਾ ਗਿਆ, ਲੱਖਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ, ਉਸ ਤੋਂ ਬਾਅਦ ਇੱਕ ਤਣਾਅ ਦੀ ਕੈਫੀਅਤ ਸੀ ਉੱਥੇ। ਇੱਕ ਤੁਸੀਂ ਇਹ ਕਹਿ ਲਓ ਕਿ ਇੱਕ ਗੁੱਸਾ, ਗਮ, ਕਹਿਰ ਸੀ ਸਿੱਖਾਂ ਦੇ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ, ਤਕਲੀਫ ਸੀ। ਉਸ ਵੇਲੇ ਜਿਸ ਵੇਲੇ ਖਾੜਕੂ ਤਹਿਰੀਕ ਦੇ ਨਾਲ ਜੁੜਿਆ, ਉਹਨਾਂ ਦੇ ਕਹਿਣ ਤੇ, ਡਰ ਦੇ ਉੱਤੇ, ਜਿਸ ਵਜ੍ਹਾ ਤੋਂ ਵੀ ਚਮਕੀਲੇ ਨੇ ਖਾਲਿਸਤਾਨ ਵਾਲਿਆਂ ਦੇ ਨਾਲ ਰਲ ਕੇ ਜਿਸ ਵੇਲੇ ਉਹਨੇ ਮਜ਼ਹਬੀ ਗਾਣੇ ਗਾਏ, ਉਹ ਗਾਉਂਦਾ ਤੇ ਮਜਬੂਰੀ ਸੀ। ਬਾਹਰ ਜਿਹੜੀ ਐਸਟੈਬਲਿਸ਼ਮੈਂਟ ਸੀ ਉੱਥੋਂ ਦੀ, ਹਿੰਦੁਸਤਾਨ ਦੀ, ਉਹਨਾਂ ਨੂੰ ਇਹ ਲੱਗਾ, ਹਿੰਦੂਤਵਾ ਉਸ ਵੇਲੇ ਵੀ ਤਾਂ ਹੈ ਸੀ ਨਾ, ਉਹਨਾਂ ਨੂੰ ਇਹ ਲੱਗਾ ਵੀ ਅਗਰ ਇਹ ਜਿਹੜਾ ਗਾਣੇ ਨੇ, ਇਹ ਅਗਰ ਚਮਕੀਲੇ ਦੀ ਆਵਾਜ਼ ਖਾੜਕੂ ਤਹਿਰੀਕ ਵਾਲਿਆਂ ਨੂੰ ਲੱਭ ਗਈ ਸਿਆਸੀ ਮਕਾਸਦ ਵਾਸਤੇ, ਇਸ ਵੇਲੇ ਤਾਂ ਸਿਰਫ ਮਜ਼ਹਬੀ ਗਾਣੇ ਗਾ ਰਿਹਾ ਚਮਕੀਲਾ ਤੇ ਅਸ਼ਲੀਲ ਗਾ ਰਿਹਾ। ਅਗਰ ਚਮਕੀਲਾ ਵੀ ਤਾਂ ਇੱਕ ਸਿੱਖ ਹੀ ਸੀ ਨਾ, ਠੀਕ ਸੀ, ਚਮਾਰ ਸੀ ਵਿਚਾਰਾ, ਲੇਕਿਨ ਸਿੱਖ ਹੀ ਸੀ ਨਾ, ਉਹ ਵੀ ਪੰਜਾਬੀ ਸੀ। ਅਗਰ ਚਮਕੀਲੇ ਨੇ ਗਾਣੇ ਗਾ ਦਿੱਤੇ ਖਾਲਿਸਤਾਨ ਤਹਿਰੀਕ ਲਈ ਤੇ ਇਹੋ ਜਿਹੀ ਅੱਗ ਲੱਗੇਗੀ ਜਿਹੜੀ ਫਿਰ ਸਾਡੇ ਕੋਲ ਬੁਝਾਈ ਨਹੀਂ ਜਾਏਗੀ। ਸਾਨੂੰ ਇਹ ਲੱਗਦਾ ਹੈ, ਇਹ ਮੇਰਾ ਤਜਜ਼ੀਆ ਹੈ, ਕਿ ਉੱਥੋਂ ਦੀ ਇਸਟੈਬਲਿਸ਼ਮੈਂਟ ਨੇ ਚਮਕੀਲੇ ਨੂੰ ਮਰਵਾਇਆ, ਪਰ ਮਰਵਾਇਆ ਲੇਅਰਸ ਰੱਖ ਕੇ, ਜਾਂ ਤੇ ਲੇਅਰ ਦੇ ਵਿੱਚ ਇਸਤੇਮਾਲ ਕੀਤਾ ਚਮਕੀਲੇ ਦੇ ਕਿਸੇ ਜਿਹੜੇ ਅਪੋਨੈਂਟ ਸਿੰਗਰ ਸਨ ਜਿਨ੍ਹਾਂ ਨੂੰ ਵਿਹਲੇ ਬਹਾ ਦਿੱਤਾ ਸੀ, ਉਹਨਾਂ 'ਚੋਂ ਕਿਸੇ ਨੇ, ਤੇ ਜਾਂ ਫਿਰ ਖਾੜਕੂ ਤਹਿਰੀਕ ਦੇ ਵਿੱਚ ਵੀ ਕੋਈ ਪੈਨੀਟ੍ਰੇਸ਼ਨ ਕਰਕੇ ਤੇ ਉੱਥੋਂ ਮਰਵਾ ਦਿੱਤਾ। ਲੇਕਿਨ ਬਹਰਹਾਲ ਜਿਹੜਾ ਮੇਰੀ ਸਮਝ 'ਚ ਆਉਂਦਾ ਹੈ ਵੀ ਉਹ ਚਮਕੀਲੇ ਨੂੰ ਮਰਵਾਉਣ ਵਾਲੀ ਇਸਟੈਬਲਿਸ਼ਮੈਂਟ ਹੈ। ਉਹਦੀ ਵਜ੍ਹਾ ਹੈ ਕਿ ਚਮਕੀਲੇ ਦੀ ਮਾਰਨ ਦੀ ਜਿਹੜੀ ਵਜ੍ਹਾ ਹੈ ਉਹਦੀ ਆਵਾਜ਼ ਸੀ। ਚਮਕੀਲੇ ਦੀਆਂ 2 ਘਰ ਵਾਲੀਆਂ ਸਨ। ਇੱਕ ਤੇ ਉਹਨੇ ਅਮਰਜੋਤ ਨਾਲ ਵਿਆਹ ਕੀਤਾ ਸੀ, ਜਿਹੜਾ ਦੂਸਰਾ ਵਿਆਹ ਸੀ ਜਿਹਦੇ 'ਚੋਂ ਇੱਕ ਪੁੱਤ ਹੈ ਚਮਕੀਲੇ ਦਾ ਜਿਹੜਾ ਇਸ ਵੇਲੇ ਵੀ ਗਾਉਂਦਾ ਹੈ। ਤੇ ਪਹਿਲੀ ਬੁੱਢੀ ਜਿਹੜੀ ਪਹਿਲੀ ਵਹੁਟੀ ਚਮਕੀਲੇ ਦੀ ਸੀ, ਉਹਦਾ ਨਾਂ ਗਰਮੈਲ ਸੀ। ਗਰਮੈਲ ਜਿਹੜੀ ਸੀ ਉਹਦੇ 'ਚੋਂ 2 ਧੀਆਂ ਨੇ ਚਮਕੀਲੇ ਦੀਆਂ। ਉਹਦਾ ਹੁਣ ਕਿਉਂਕਿ ਉਹ ਜਿੰਦੀ ਹੈ ਅਜੇ ਤੱਕ। ਚਮਕੀਲੇ ਦਾ ਜਿਹੜਾ ਉਸਤਾਦ ਸੀ 10-15 ਸਾਲ ਵੱਡਾ ਸੀ, ਮੈਂ ਹੁਣੇ ਤੁਹਾਨੂੰ ਦੱਸਿਆ ਸੁਰਿੰਦਰ ਛਿੰਦਾ ਜੀ, ਉਹ ਵੀ ਪਿਛਲੇ ਸਾਲ ਹੀ ਮੋਏ ਨੇ। ਤੇ ਤੁਸੀਂ ਸੋਚੋ ਵੀ ਅਗਰ ਚਮਕੀਲੇ ਨੂੰ ਵੀ ਜ਼ਿੰਦਾ ਰਹਿਣ ਦਾ ਮੌਕਾ ਮਿਲਦਾ, 27 ਸਾਲ ਦੀ ਉਮਰ 'ਚ ਉਹਨੂੰ ਮਾਰ ਦਿੱਤਾ ਸੀ, ਤੇ ਚਮਕੀਲਾ ਸੋਚੋ ਵੀ ਕਿਹੜੀ ਕਾਮਯਾਬੀ ਦੇ ਝੰਡੇ ਹੋਰ ਗੱਡਦਾ। ਬਹਰਹਾਲ ਚਮਕੀਲੇ ਦੀ ਜਿਹੜੀ ਵਾਲਦ ਸੀ, ਜਿਸ ਵੇਲੇ ਚਮਕੀਲੇ ਨੂੰ ਕਤਲ ਕੀਤਾ ਗਿਆ ਤੇ ਚਮਕੀਲੇ ਦਾ ਪਿਓ ਜਿਹੜਾ ਹਾਰਟ ਅਟੈਕ ਨਾਲ ਮਰ ਗਿਆ ਤੇ ਭਰਾ ਨੇ ਆਪਣੀ ਜਾਨ ਆਪ ਲੈ ਲਈ। ਚਮਕੀਲੇ ਦੀ ਜਿਹੜੀ ਪਹਿਲੀ ਵਹੁਟੀ ਗਰਮੇਲ ਹੈ, ਉਹਨੇ ਇੱਕ ਇੰਟਰਵਿਊ 'ਚ ਹਾਲ ਹੀ 'ਚ ਆਖਿਆ ਵੀ ਚਮਕੀਲੇ ਦੀ ਜਿਹੜੀ ਕਲਾ ਸੀ ਨਾ, ਉਹ ਉਹਦੇ ਵਾਸਤੇ ਕਲਾ ਬਣ ਗਈ, ਕਾਲ ਬਣ ਗਈ। ਕਲਾ ਆਖਦੇ ਨੇ ਨਾ ਮੁਸੀਬਤ, ਚਮਕੀਲੇ ਦੀ ਜਿਹੜੀ ਕਲਾ ਸੀ ਨਾ, ਉਹਦਾ ਜਿਹੜਾ ਫਨ ਸੀ, ਉਹ ਹੀ ਉਹਦੇ ਵਾਸਤੇ ਮੁਸੀਬਤ ਬਣ ਗਿਆ। ਲੇਕਿਨ ਇੱਥੋਂ ਸਾਡੇ ਲਈ ਸਿੱਖਣ ਦੀ ਗੱਲ ਇਹ ਹੈ ਕਿ ਸਾਡੇ ਮਾਸ਼ਰੇ ਦੇ ਵਿੱਚ ਜਿਹੜਾ ਬੰਦਾ ਵੀ ਥੱਲਿਓਂ ਉੱਤੇ ਜਾਂਦਾ ਹੈ, ਉਹਦੇ 'ਤੇ ਸਾਨੂੰ ਬਹੁਤੇ ਇਤਰਾਜ਼ ਨੇ। ਉੱਤੇ ਵਾਲਾ ਕੁਝ ਕਰ ਵੀ ਜਾਵੇ ਤਾਂ ਕੰਮ ਖੈਰ ਹੈ, ਲੇਕਿਨ ਥੱਲਿਓਂ ਉੱਤੇ ਜਾਣ ਵਾਲੇ ਦੇ ਉੱਤੇ ਬੜੇ ਇਤਰਾਜ਼ ਨੇ।
ਉਹ ਉੱਤੇ ਜਾਵੇ ਤੇ ਉਹਦੀ ਜ਼ੁਬਾਨ ਦੇ ਉੱਤੇ ਇਤਰਾਜ਼ ਹੈ, ਉਹਦੀ ਗੱਲ ਬਈ ਤੁਹਾਨੂੰ ਉਹਦਾ ਗਾਣਾ ਪਸੰਦ ਨਹੀਂ, ਨਾ ਸੁਣੋ। ਕਰੋੜਾਂ ਲੋਕ ਉਹਨੂੰ ਸੁਣਦੇ ਸਨ, ਉਹ ਸੁਣਨਾ ਚਾਹੁੰਦੇ ਸਨ ਤੇ ਉਹ ਗਾਉਂਦਾ ਸੀ। ਜੇ ਉਹ ਲੋਕ ਸੁਣਨਾ ਨਾ ਚਾਹਣ ਤੇ ਕੌਣ ਗਾ ਸਕਦਾ ਹੈ? ਜੇ ਤੁਸੀਂ ਮੈਨੂੰ ਨਾ ਸੁਣਨਾ ਚਾਹੋ ਤੇ ਇਹ ਵੀਲੌਗ ਕਰਨ ਦਾ ਮੇਰੇ ਦਾ ਕੀ ਮਕਸਦ ਹੈ? ਤੁਸੀਂ ਸੁਣਨਾ ਚਾਹੁੰਦੇ ਹੋ ਤੇ ਮੈਂ ਵੀਲੌਗ ਕਰਨਾ, ਜਾਂ ਦੂਸਰੇ ਲਫ਼ਜ਼ਾਂ ਦੇ ਵਿੱਚ ਇਸ ਵੇਲੇ ਦੀ ਇਹ ਲੋੜ ਹੈ ਕਿ ਅਸੀਂ ਇਹਦੇ ਤੇ ਗੱਲਬਾਤ ਕਰੀਏ ਤੇ ਅਸੀਂ ਸਾਰੇ ਗੱਲ ਕਰ ਰਹੇ ਹਾਂ। ਇਸ ਲਈ ਚਮਕੀਲੇ ਨਾਲ ਜੋ ਹੋਇਆ ਉਹ ਮਾੜਾ ਹੋਇਆ ਸੀ, ਕਲਾ ਨਾਲ ਮਾੜਾ ਹੋਇਆ, ਮੌਸੀਕੀ ਨਾਲ ਮਾੜਾ ਹੋਇਆ, ਮਾਸ਼ਰੇ ਨਾਲ ਮਾੜਾ ਹੋਇਆ। ਇੱਕ ਮਾੜੇ ਘਰ ਤੋਂ ਨਿਕਲਿਆ ਹੋਇਆ ਪੁੱਤਰ ਜਿਹੜਾ ਉੱਤੇ ਵੱਧ ਗਿਆ ਤੇ ਚਮਕਿਆ, ਇੰਜ ਚਮਕਿਆ ਵੀ ਬਾਕੀ ਸਾਰੇ ਫਿੱਕੇ ਪੈ ਗਏ। ਤੇ ਉਹਦੇ ਨਾਲ ਜਿਸ ਵੇਲੇ ਮੁਕਾਬਲਾ ਉਹਦੇ ਮੈਦਾਨ 'ਚ ਨਾ ਕੀਤਾ ਜਾ ਸਕਿਆ ਤੇ ਫਿਰ ਉਹਨੂੰ ਢਾਹ ਲਿਆ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਮੈਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇਹੀ ਕਹਾਂਗਾ, ਹਜੇ ਵੀ ਮੈਂ ਪਿੰਡਾਂ 'ਚ ਵੇਖਦਾ ਵੀ ਕੋਈ ਮਾੜਾ ਜਿਹਾ ਕੰਮ ਇਹੋ ਜਿਹਾ ਕਰ ਲੈ ਜਿਹੜਾ ਸਾਨੂੰ ਪਸੰਦ ਨਹੀਂ ਤੇ ਅਸੀਂ ਲੱਠ ਲੈ ਕੇ ਉਹਦੇ ਪਿੱਛੇ ਪੈ ਜਾਂਦੇ। ਇਹ ਕੰਮ ਨਹੀਂ ਕਰਨਾ। ਜ਼ਿੰਦਗੀ ਜਿਹੜੀ ਹੈ ਉਹ ਡਾਇਵਰਸਿਟੀ ਦਾ ਨਾਂ ਹੈ। ਮੁਖਤਲਿਫ ਕੌਮਾਂ ਦੇ, ਮੁਖਤਲਿਫ ਜ਼ੁਬਾਨਾਂ ਦੇ, ਮੁਖਤਲਿਫ ਰਵੱਈਆਂ ਦੇ ਲੋਕ ਜਿਹੜੇ ਨੇ ਉਹ ਇਕੱਠੇ ਰਹਿੰਦੇ ਨੇ ਇੱਕ ਸਮਾਜ ਦੇ ਵਿੱਚ। ਕਿਸੇ ਵੇਲੇ ਕਿਸੇ ਦੀ ਗੱਲ ਪਸੰਦ ਆਏਗੀ ਤੇ ਕਿਸੇ ਵੇਲੇ ਨਾ ਪਸੰਦ ਆਏਗੀ। ਗੱਲ ਪਸੰਦ ਆਏ ਜਾਂ ਨਾ ਪਸੰਦ ਆਏ, ਗੱਲਾਂ ਨੂੰ ਹੋਣ ਦਿਓ, ਆਵਾਜ਼ਾਂ ਨੂੰ ਡੱਕੋ ਮਤ। ਆਵਾਜ਼ਾਂ ਨੂੰ ਜਿਹੜਾ ਡੱਕ ਨਾ ਸਕੋ ਤਾਂ ਲੋਕਾਂ ਨੂੰ ਕਤਲ ਮਤ ਕਰੋ। ਲੋਕਾਂ ਨੂੰ ਸਾਹ ਲੈਣ ਦਿਓ, ਜੀਣ ਦਿਓ। ਚਮਕੀਲੇ ਨੂੰ ਜੀਣ ਦਿੰਦੇ ਤੇ ਚੰਗਾ ਹੁੰਦਾ। ਰੱਬ ਰਾਖਾ।